ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ ਅਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच बहुत शुक्रिया जी। डॉक्टर साहब अज 23 अक्तूबर 2019 9 कत्तक नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीएन केबल, पल केबल इन कैनेडा, roku, जादू बॉक्स, शावा, फेसबुक TV84 ਦੀ ਐਪ ਹੈ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪਹਿਲੇ ਜੋ ਅੱਜ ਦਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ, ਜਿਸ ਤਰ੍ਹਾਂ ਕਿ ਕਸ਼ਮੀਰ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ। 80 ਦਿਨ ਹੋ ਗਏ ਨੇ ਉੱਥੋਂ ਦੇ ਜੋ ਕਸ਼ਮੀਰੀਆਂ ਨੂੰ ਉਹਨਾਂ ਨੇ ਕਰਫਿਊ ਵਿੱਚ ਬੰਦ ਕੀਤਾ ਹੋਇਆ, ਖੁੱਲੀ ਜੇਲ੍ਹ ਵਿੱਚ ਉਹਨਾਂ ਨੂੰ ਡੱਕਿਆ ਗਿਆ ਹੈ। 80 ਲੱਖ ਜੋ ਕਸ਼ਮੀਰੀ ਨੇ ਉਹਨਾਂ ਨੂੰ ਉਹਨਾਂ ਦੀਆਂ ਜੋ ਮੁੱਢਲੀਆਂ ਸਹੂਲਤਾਂ ਨੇ ਉਹਨਾਂ ਨੂੰ ਮਹਿਰੂਮ ਕੀਤਾ ਗਿਆ ਹੈ। ਸੋ 10 ਲੱਖ ਦੇ ਕਰੀਬ ਜੋ ਜੋ ਫੌਜ ਹੈ ਉੱਥੇ ਤਾਇਨਾਤ ਕੀਤੀ ਗਈ ਹੈ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਜੋ ਇਹ ਵਾਲਾ ਕਸ਼ਮੀਰ ਦਾ ਮੁੱਦਾ ਹੈ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਇਸ਼ੂ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਸਾਡੇ ਖਿੱਤੇ 'ਚ ਖਾਸ ਕਰਕੇ ਪਾਕਿਸਤਾਨ 'ਚ ਕਸ਼ਮੀਰ ਦਾ ਮੁੱਦਾ ਆਲਮੋਸਟ ਗਾਇਬ ਹੈ ਜੀ। ਪਿਛਲੇ ਕਈ ਦਿਨਾਂ ਤੋਂ ਹੀ ਹੁਣ ਤਾਂ ਅੱਜ ਬੇਸ਼ੱਕ ਇਮਰਾਨ ਖਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ 2-2.5 ਘੰਟੇ ਇੰਟਰੈਕਟ ਕੀਤਾ ਪ੍ਰੋਮਿਨੈਂਟ ਜਰਨਲਿਸਟ ਨਾਲ ਜਿਹੜੇ ਔਨ ਇਨਵੀਟੇਸ਼ਨ ਸੀ। ਜ਼ਾਹਰਾ ਤੌਰ ਤੇ ਪਾਕਿਸਤਾਨ ਦੀ ਇਕੋਨਮੀ, ਕਸ਼ਮੀਰ, ਇੰਟਰਨੈਸ਼ਨਲ ਹੋਰ ਇਸ਼ੂਜ਼, ਪਰ ਬਹੁਤਾ ਦਾਰਮਦਾਰ ਜਿਹੜੇ ਜਰਨਲਿਸਟ ਵੀ ਸੀ ਉਹਨਾਂ ਦੇ ਸਵਾਲਾਂ ਦਾ ਮੌਲਾਨਾ ਫਜ਼ਲੁਰ ਰਹਿਮਾਨ ਜਿਹੜੇ ਕਿ ਆਜ਼ਾਦੀ ਮਾਰਚ ਦੇ ਨਾਂ ਥੱਲੇ ਇਸਲਾਮਾਬਾਦ ਮਾਰਚ ਪਲੱਸ ਧਰਨਾ, ਕਦੇ ਮਾਰਚ ਮਾਈਨਸ ਧਰਨਾ, ਇਸ ਦੀ ਗੱਲ ਚੱਲ ਰਹੀ ਹੈ ਜੀ। ਸੋ ਮੈਨੂੰ ਦੁੱਖ ਵੀ ਹੁੰਦਾ ਹੈ, ਕੁਝ ਪ੍ਰੋਗਰਾਮ ਮੈਂ ਜਿਹੜੇ ਅੱਗੇ ਦੇਖਦਾ ਸੀ ਕਿ ਵੀ ਸ਼ਾਇਦ ਉੱਥੋਂ ਕੋਈ ਜਾਣਕਾਰੀ ਹੋਏ ਇੰਟਰਨਲ, ਉਹ ਮੈਂ ਦੇਖਣੇ ਵੀ ਛੱਡ ਦਿੱਤੇ ਨੇ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਆਪਣੇ ਹਮ ਮਜ਼ਹਬ ਔਰ ਉਹ ਲੋਕ ਜਿਹੜੇ ਸੱਚਮੁੱਚ ਸਮਾਜ ਦੇ ਜਾਣਕਾਰ ਲੋਕ ਨੇ, ਬਿਲਕੁਲ ਆਮ ਬੰਦਾ ਜਿਹੜਾ ਰੋਟੀ ਕੱਪੜਾ ਮਕਾਨ ਦੇ ਨਾਲ ਜੁੜਿਆ ਹੋਇਆ ਹੈ, ਖੇਤਾਂ 'ਚ ਕੰਮ ਕਰਦਾ ਹੈ, ਫੈਕਟਰੀਆਂ 'ਚ ਕੰਮ ਕਰਦਾ ਹੈ, ਜਾਂ ਈਵਨ ਦਫ਼ਤਰਾਂ 'ਚ ਵੀ ਆਮ ਲੋਕ ਜਿਹੜੇ ਨੌਨ ਗੈਸਟਡ ਪੋਸਟ ਦੇ ਉੱਤੇ ਹੁੰਦੇ ਨੇ, ਉਹਨਾਂ ਨੂੰ ਤਾਂ ਤੁਸੀਂ ਕੋਈ ਪ੍ਰੋਗਰਾਮ ਦੇਣਾ ਹੁੰਦਾ ਹੈ, ਕਾਲ ਦੇਣੀ ਹੁੰਦੀ ਹੈ, ਉਹ ਤਾਂ ਹਮੇਸ਼ਾ ਹੀ ਨਾਲ ਖਲੋਤੇ ਨੇ। ਇਹੀ ਹਾਲ ਸਾਡੇ ਪਾਸੇ ਵੀ ਹੈ। ਪਰ ਜੇ ਤੁਸੀਂ ਜਿਹੜੇ ਲੋਕ ਜ਼ਿੰਮੇਵਾਰ ਨੇ, ਖਾਸ ਤੌਰ ਤੇ ਅੱਜ ਤਾਂ ਜਿਸ ਤੇਜ਼ੀ ਨਾਲ ਇਲੈਕਟ੍ਰੋਨਿਕ ਮੀਡੀਆ ਦਾ ਫੈਲਾਅ ਹੋਇਆ ਹੈ, ਇਸ ਨੇ ਜੈਨੂਇਨ ਰਿਸਰਚ, ਈਵਨ ਰੀਡਿੰਗ ਹੈਬਿਟਸ, ਮੈਂ ਖੁਦ ਵੀ ਰਿਅਲਾਈਜ਼ ਕਰਨਾ ਸ਼ੁਰੂ ਕੀਤਾ ਕਿ ਐਵਰੇਜ ਮੈਂ 2 ਜਾਂ 3 ਕਿਤਾਬਾਂ ਮਹੀਨੇ 'ਚ ਪੜ੍ਹਦਾ ਸੀ। ਹੁਣ ਪਿਛਲੇ ਕੁਝ ਪੀਰੀਅਡ ਤੋਂ ਉਨਾ ਕੀ ਵਕਤ ਹੁੰਦਾ ਹੈ, ਤੁਸੀਂ ਦੇਖਣਾ ਵੀ ਦੁਨੀਆ 'ਚ ਕੀ ਚੱਲ ਰਿਹਾ ਹੈ, ਕੁਇਕ ਉਹੀ ਹੈ। ਔਰ ਜਿਵੇਂ ਤੁਹਾਡਾ ਇਸ ਸਾਰੇ ਦੇ ਨਾਲ ਮੈਮਰੀ ਤਾਂ ਗਾਇਬ ਹੋ ਹੀ ਰਹੀ ਹੈ, ਕਿਉਂਕਿ ਉਨੀ ਹਾਂ, ਪਰ ਉਹ ਜਿਹੜੀ ਖਬਰ ਦੀ ਅੱਗੇ ਤਾਂ ਕਿਤਾਬ ਤੁਸੀਂ ਪੜ੍ਹ ਲਈ, ਕਿਤਾਬ ਤੁਸੀਂ ਸ਼ੈਲਫ ਤੇ ਰੱਖ ਦਿੱਤੀ, ਕਦੇ ਰੈਫਰੈਂਸ ਲਈ ਲੋੜ ਪਈ, ਕਦੇ ਵੈਸੇ ਹੀ ਅਣਮਨੇ ਤੁਸੀਂ ਉਹਨੂੰ ਚੁੱਕ ਲਿਆ, ਇੱਕਦਮ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ। ਹੁਣ ਤਾਂ ਇਹ ਹੁੰਦਾ ਵੀ ਜਿਹੜੀ ਹੁਣ ਖਬਰ ਹੈ ਉਹ ਅਗਲੇ ਪਲ ਨਹੀਂ ਹੈ, ਪਰ ਫਿਰ ਵੀ ਜਿੱਥੇ ਤੁਹਾਡਾ ਵਕਾਰ ਜੁੜਿਆ ਹੁੰਦਾ ਹੈ, ਜਿੱਥੇ ਲੋਕਾਂ ਦੀ 80 ਲੱਖ ਲੋਕ ਜਿਹੜੇ ਇੱਕ ਪਿਛਲੇ 80 ਦਿਨਾਂ ਤੋਂ ਹੀ ਡੱਕੇ ਹੋਏ ਨੇ ਉਸ ਓਪਨ ਜੇਲ੍ਹ ਦੇ ਅੰਦਰ, ਕੋਈ ਰਾਹਤ ਨਹੀਂ ਹੈ ਔਰ ਧਮਕੀਆਂ ਦਾ ਸਿਲਸਿਲਾ ਬਰਾਬਰ ਜਾਰੀ ਹੈ। ਜਿਵੇਂ ਇਹਨਾਂ ਦਾ ਉਹ ਮਾਧਵ ਜਨਰਲ ਸੈਕਟਰੀ RSS ਦਾ ਆਈਡੀਓਲੋਗ
ਅਸੀਂ ਗੱਲ ਕੀਤੀ ਸੀ ਵੀ ਉਹਨੇ ਟੈਗੋਰ ਥੀਏਟਰ ਦੇ ਵਿੱਚ ਵੱਡਾ ਹਿੰਦੂ ਤਵੀਆਂ ਦਾ ਇਕੱਠ ਮੈਂ ਦੇਖਿਆ ਵੀ ਬਾਹਰੋਂ ਆਰਐਸਐਸ ਦੇ ਬੰਦੇ ਲਿਆਂਦੇ ਔਰ ਧਮਕੀਆਂ ਦਿੱਤੀਆਂ ਜੀ ਅਸੀਂ ਜਿੰਨੀ ਦੇਰ ਮਰਜ਼ੀ ਅੰਦਰ ਰੱਖਾਂਗੇ ਔਰ ਨਵੀਂ ਜਨਰੇਸ਼ਨ ਨਵੇਂ ਯੂਥ ਨਾਲ ਗੱਲ ਕਰਾਂਗੇ। ਇਹ ਵੀ ਸਾਹਮਣੇ ਆਇਆ ਵੀ ਉਸਨੇ ਉਹਨਾਂ ਆਰਐਸਐਸ ਵਾਲਿਆਂ ਨੇ ਬਾਅਦ ਚ ਜਾ ਕੇ ਮੁਹੱਲਿਆਂ ਔਰ ਦੂਜਿਆਂ ਤੀਜਿਆਂ ਚ ਕਿਹਾ ਵੀ ਆਪਣਾ ਧਰਮ ਬਦਲੋ, ਹਿੰਦੂ ਬਣੋ, ਇਹੀ ਤੁਹਾਡੀ ਜਿਹੜੀ ਹੈ ਤੁਹਾਡਾ ਛੁਟਕਾਰਾ ਹੋਏਗਾ, ਨਹੀਂ ਤਾਂ ਅਸੀਂ ਤੁਹਾਨੂੰ ਛੱਡਣਾ ਨਹੀਂ ਹੈ। ਦੇਖੋ ਹੁਣ ਇੱਕ ਪਾਸੇ ਤਾਂ ਉਹੀ ਪ੍ਰੈਸ਼ਰ ਔਰ ਉਹੀ ਉਹਨਾਂ ਦਾ ਮੀਡੀਆ, ਜੇ ਅਮਿਤ ਸ਼ਾਹ ਨੇ ਇੱਕ ਦੋ ਇੰਟਰਵਿਊ ਪਿਛਲੇ ਦਿਨਾਂ 'ਚ ਸਿਲੈਕਟ ਮੀਡੀਆ ਨੂੰ ਦਿੱਤੇ ਤੇ ਉਹ ਸਾਰੇ ਤਾਰੀਫ ਕਰਨ ਵਾਲੇ ਕਿ ਜੀ ਅਮਿਤ ਸ਼ਾਹ ਜੀ ਤੁਸੀਂ ਐਸਾ ਕੀ ਕੀਤਾ। ਬਹੁਤੇ ਸਮਝਦੇ ਸੀ ਕਿ 35A ਤੋਂ ਕੈਂਸਲ ਹੋ ਜਾਏਗਾ, ਕਿਸੇ ਨੇ ਸੋਚਿਆ ਵੀ ਨਹੀਂ ਸੀ 370 ਹੋ ਸਕਦਾ ਹੈ, ਔਰ ਉਹ ਕਹਿ ਰਿਹਾ ਵੀ ਸਭ ਠੀਕ ਹੈ, ਬਿਲਕੁਲ ਸਭ ਆਮ ਵਾਂਗ ਚੱਲ ਰਿਹਾ ਔਰ ਮੀਡੀਆ ਉਹਨਾਂ ਦਾ ਉਸੇ ਤਰ੍ਹਾਂ ਨਫ਼ਰਤ ਨਾਲ ਭਰਿਆ ਹੋਇਆ ਦਿਨ ਰਾਤ। ਲੇਕਿਨ ਮੈਂ ਜਿੱਥੇ ਪਾਕਿਸਤਾਨੀ ਮੀਡੀਆ ਇੱਕ ਵਾਈਬ੍ਰੈਂਟ ਮੀਡੀਆ ਦੇ ਤੌਰ ਦੇ ਉੱਤੇ ਉੱਭਰਿਆ ਹੈ ਔਰ ਉਹਨਾਂ ਦੇ ਜਿਹੜੇ ਮੁਸ਼ਰਫ ਪੀਰੀਅਡ ਦੇ ਵਿੱਚ ਹੀ ਸੀ ਜਿਹੜਾ ਇਸ ਦਾ ਉਭਾਰ ਹੋਇਆ, ਤੇਜ਼ੀ ਨਾਲ ਸਪਰੈਡ ਵੀ ਹੋਇਆ ਔਰ ਕਈ ਮਾਮਲਿਆਂ 'ਚ ਉਹਨਾਂ ਦਾ ਇਨੀਸ਼ੀਅਲ ਮਿਆਰ ਇੰਡੀਅਨਸ ਨਾਲੋਂ ਬਿਹਤਰ ਸੀ। ਹੁਣ ਇੰਡੀਅਨਸ ਤਾਂ ਆਪਣੇ ਬਿਲਕੁਲ ਅੱਖਾਂ ਬੰਦ ਕਰਕੇ ਆਪਣੇ ਹਿੰਦੂ ਨੈਸ਼ਨਲਿਜ਼ਮ ਦੇ ਉੱਤੇ ਲੱਗੇ ਹੋਏ ਨੇ। ਪਾਕਿਸਤਾਨ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਉਹ ਕੋਈ ਨਫ਼ਰਤ ਜਾਂ ਕੋਈ ਕਿਸੇ ਤੇ ਹੋਰ ਗੱਲ ਕਰਨ, ਪਰ ਘੱਟੋ ਘੱਟ ਇਹ ਤਾਂ ਪਾਰਟ ਹੋਏ ਕਿ ਵੀ ਕਸ਼ਮੀਰ ਮੁੱਦਾ ਕੀ 80 ਦਿਨਾਂ ਬਾਅਦ ਸਿਚੁਏਸ਼ਨ ਬਦਲ ਗਈ ਹੈ। ਉਹੀ ਮੀਡੀਆ ਜਿਹੜਾ 27 ਸਤੰਬਰ ਦੀ ਇਮਰਾਨ ਖਾਨ ਸਾਹਿਬ ਦੀ ਸਪੀਚ ਨੂੰ ਲੈ ਕੇ ਪੂਰੇ ਤੌਰ ਦੇ ਉੱਤੇ ਜਿਹੜਾ ਕਿ ਜੀ ਉਹਨਾਂ ਨੇ ਜਿਹੜਾ ਉਹ ਸਕਾਈ ਨੂੰ ਛੂ ਲਿਆ, ਉਹਦੇ ਤੋਂ ਬਾਅਦ ਕੀ ਹੋਇਆ, ਸਿਚੁਏਸ਼ਨ ਬਦਲ ਗਈ। ਔਰ ਇਸ ਸਭ ਦੇ ਬਾਵਜੂਦ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਿਹੜੀ ਭਾਰਤ ਨੇ, ਜਿਵੇਂ ਅਸੀਂ ਦੇਖਿਆ ਵੀ ਇਸ ਪੀਰੀਅਡ 'ਚ ਉਹਨਾਂ ਦਾ ਨਾ ਕੋਈ ਬਾਹਰ ਡਿਪਲੋਮੈਟ ਘਰ ਬੈਠਾ, ਉਹ ਕਿਵੇਂ ਉਹਨਾਂ ਨੇ ਹਰ ਥਾਂ, ਹਾਲਾਂ ਜਿਸ ਸਬ ਕਮੇਟੀ ਹੀਅਰਿੰਗ ਦਾ ਅਸੀਂ ਜ਼ਿਕਰ ਕੀਤਾ ਪਹਿਲਾਂ, ਲੱਗਾ ਵੀ ਖਬਰਾਂ ਤਾਂ ਦਬਾ ਲਈਆਂ। ਹੁਣ ਇੰਡੀਆ ਦਾ ਤਾਂ ਇਹ ਇੰਟਰਸਟ ਹੀ ਨਹੀਂ ਹੈ, ਜੇ ਉਹਨਾਂ ਨੇ ਕੋਈ ਖਬਰ ਦਿੱਤੀ ਵੀ ਤਾਂ ਉਹਨਾਂ ਨੇ ਸਿੰਧੀ ਐਕਟਿਵਿਸਟ ਦੇ ਹਵਾਲੇ ਨਾਲ, ਸਕਾਲਰ ਨਾਲ ਦਿੱਤੀ ਜੀ, ਉਹਨੇ ਕਿਹਾ ਜੀ ਕਿਵੇਂ ਵਾਇਲੇਟ ਸਾਡੇ ਰਾਈਟ ਹੋ ਰਹੇ ਨੇ। ਉਹਨਾਂ ਨੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਕੋਈ ਆਪਣੀ ਲਿਆ ਕੇ ਖੜੀ ਕਰ ਦਿੱਤੀ ਸਕਾਲਰ, ਉਹਨੂੰ ਹੀ ਉਹਨਾਂ ਨੇ ਪ੍ਰਮੋਟ ਕੀਤਾ ਇੰਡੀਅਨ ਮੀਡੀਆ ਨੇ। ਪਰ ਪਾਕਿਸਤਾਨੀ ਮੀਡੀਆ 'ਚ ਮੈਂ ਨਹੀਂ ਕੋਈ ਦੇਖਿਆ ਹੈ ਕਿ ਵੀ ਕਿਸੇ ਨੇ ਉਸ ਸਾਰੇ ਦਾ, ਔਰ ਮੈਂ ਜਦੋਂ ਅੱਜ ਥੋੜੀ ਬਹੁਤ ਹੋਰ ਇਨਫੋਰਮੇਸ਼ਨ ਬਾਹਰ ਆਈ ਔਰ ਉਹਨਾਂ ਦੇ ਮੀਡੀਆ ਰਾਹੀਂ, ਉਹ ਭਾਵੇਂ ਟ੍ਰਿਬਿਊਨ ਹੈ ਜਾਂ BBC ਜਿਹੜਾ ਇਹਦੇ ਤੇ ਚੰਗਾ ਕੰਮ ਕਰਦਾ, ਤਾਂ ਮੈਨੂੰ ਲੱਗਾ ਕਿ ਵੀ ਜੋ ਹੋਇਆ ਉਹ ਤਾਂ ਕੋਈ ਬਹੁਤਾ ਇਹ ਠੀਕ ਹੈ ਵੀ ਟਰੰਪ ਐਡਮਿਨਿਸਟ੍ਰੇਸ਼ਨ, ਸਟੇਟ ਡਿਪਾਰਟਮੈਂਟ, ਕਿਉਂਕਿ ਉਹਨਾਂ ਦੇ ਥੱਲੇ ਆ ਔਰ ਉਹਨਾਂ ਦੇ ਦੂਸਰੇ ਬਿਊਰੋ, ਉਹਨਾਂ ਨੇ ਤਾਂ ਜਿਹੜਾ ਟਿਲਟ ਥੋੜਾ ਬਹੁਤ ਪ੍ਰੋ ਇੰਡੀਆ ਹੀ ਲੈਣਾ ਸੀ। ਉਹਦੇ 'ਚ ਤਾਂ ਉਹ ਕੋਈ ਦੋ ਰਾਵਾਂ ਨਹੀਂ ਨੇ, ਕਿਉਂਕਿ ਉਹਨਾਂ ਨੇ ਇੰਟਰਨਲ ਮੈਟਰ ਵੀ ਕਿਹਾ ਹੈ ਕਿ ਜੀ ਇਹ ਬਾਈਲੈਟਰਲ ਕਰ ਲੈਣ, ਸ਼ਿਮਲਾ ਐਗਰੀਮੈਂਟ ਦੀ ਸਪਿਰਿਟ ਜਿਹਦਾ ਅਸੀਂ ਜ਼ਿਕਰ ਕੀਤਾ ਸੀ। ਪਰ ਬਾਕੀ ਕੀ ਹੋਇਆ, ਕਾਂਗਰਸਮੈਨ ਜਾਂ ਬ੍ਰੈਡ ਸ਼ਰਮਨ ਜਿਹੜੇ ਸਬ ਕਮੇਟੀ ਦੇ ਚੇਅਰਪਰਸਨ ਨੇ, ਔਰ ਜਿਹੜੇ ਕਾਂਗਰਸਮੈਨ ਆਏ ਜਾਂ ਜਿਹੜੀਆਂ ਸਕਾਲਰ ਜਿਵੇਂ ਨਤਾਸ਼ਾ ਕੌਲ, ਬੇਸ਼ੱਕ ਉਹ ਇੱਕ ਹਿੰਦੂ ਲੇਡੀ ਹੈ, ਕੌਲ ਬ੍ਰਾਹਮਣ, ਪਰ ਉਹਨੇ ਬੜੇ ਧੜੱਲੇ ਨਾਲ ਜਿਹਨੂੰ BBC ਨੇ ਕਵਰ ਕਰਦਿਆਂ ਕਿਹਾ ਕਿ ਵੀ ਉਹਨੇ ਕਿਹਾ ਕਿ ਵੀ ਇਹ ਵੱਡੀ ਸਕਾਲਰ ਹੈ, ਉਹਨੇ ਕਿਹਾ ਵੀ ਇਹ ਜਿਹੜਾ ਬੇਸਿਕ ਸਵਾਲ ਹੈ ਉਹ ਲੋਕਾਂ ਦੀ ਮਰਜ਼ੀ ਦਾ ਹੈ। ਜੇ ਕੋਈ ਕਦਮ ਲੋਕਾਂ ਦੇ ਭਲੇ ਜਾਂ ਡਿਵੈਲਪਮੈਂਟ ਲਈ ਵੀ ਤੁਸੀਂ ਕਹਿੰਦੇ ਹੋ ਤੁਸੀਂ ਕੀਤਾ ਤੇ ਫਿਰ ਉੱਥੇ 10 ਲੱਖ ਫੌਜ ਰੱਖੀ ਹੈ, ਤੁਸੀਂ ਫੌਜ ਲਿਆ ਕੇ ਤੁਸੀਂ ਭਲਾ ਕਰਨਾ ਉਹਨਾਂ ਦਾ। ਇਹਦਾ ਮਤਲਬ ਹੈ ਜੋ ਤੁਸੀਂ ਕਰ ਰਹੇ ਹੋ ਗਲਤ ਹੈ ਔਰ ਤੁਸੀਂ ਇਹਨੂੰ ਇੱਕ ਝੂਠ ਵੇਚ ਰਹੇ ਹੋ। ਔਰ ਉਹਨਾਂ ਨੇ ਕਿਹਾ ਵੀ ਇਹ ਫੈਸਲਾ ਵੀ ਲੋਕਾਂ ਦੀ ਰਾਏ ਲੈਣ ਬਿਨਾਂ ਅਚਾਨਕ ਕੀਤਾ ਗਿਆ ਕਿ ਵੀ ਇੱਥੋਂ ਤੱਕ ਕਿ ਜਿਹੜੇ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਸੀ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਔਰ ਜਿਹੜਾ ਲੋਕਾਂ ਦਾ ਜਾਣਨ ਦਾ ਹੱਕ ਹੈ ਉਹ ਵੀ ਤੁਸੀਂ ਖਤਮ ਕਰ ਦਿੱਤਾ ਔਰ ਇਸ ਸਾਰੇ ਦੇ ਨਾਲ ਉਹਨਾਂ ਨੂੰ ਕੁਝ ਵੀ ਜਿਹੜਾ ਹੈ ਉਹਨਾਂ ਨੂੰ ਜਿਹੜਾ ਹਰ ਚੀਜ਼ ਤੋਂ ਤੁਸੀਂ ਵਾਂਝਿਆ ਕਰ ਦਿੱਤਾ। ਹੁਣ ਇਹੀ ਸਵਾਲ ਜਿਹੜਾ ਹੈ, ਔਰ ਅੱਜ ਮੈਂ ਦੇਖ ਰਿਹਾ ਸੀ ਕਿ ਵੀ ਜਿਹੜੇ ਇਹ ਆਇਆ ਜੀ, ਇਹਨਾਂ ਨੇ ਕਿਹਾ ਜੀ ਕੁਛ ਨੂੰ ਅਸੀਂ ਛੱਡ ਦਿੱਤਾ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਜਿਨ੍ਹਾਂ ਨੂੰ ਬਹੁਤ ਥੋੜਿਆਂ ਨੂੰ ਛੱਡਿਆ, ਕਿਉਂਕਿ 2-3 ਹਜ਼ਾਰ ਬੰਦਾ ਤਾਂ ਸਾਰੀਆਂ ਭਾਰਤ ਦੀਆਂ ਜੇਲ੍ਹਾਂ 'ਚ ਖਿਲਾਰਿਆ ਹੋਇਆ ਉਹਨਾਂ ਨੇ, ਪਰ ਜਿਹੜੇ ਆਮ ਬੰਦੇ ਚੁੱਕੇ ਹੋਏ ਸੀ ਉਹਨਾਂ ਤੋਂ 50-50 ਹਜ਼ਾਰ ਤੋਂ ਲੱਖ ਰੁਪਏ ਦੀ ਜ਼ਮਾਨਤ, ਔਰ ਉਹਨਾਂ ਤੋਂ ਇਹ ਇੱਕ ਜਿਹੜਾ ਸ਼ਰਤਨਾਮਾ ਭਰਾਇਆ ਜਾ ਰਿਹਾ ਹੈ ਕਿ ਬਾਹਰ ਜਾ ਕੇ ਨਾ ਤੁਸੀਂ ਕਿਸੇ ਮੀਡੀਆ ਨੂੰ ਇੰਟਰਵਿਊ ਦਿਓਗੇ, ਨਾ ਕਿਸੇ ਰੈਲੀ 'ਚ
ਸ਼ਾਮਲ ਹੋਵੋਗੇ, ਨਾ ਕਿਸੇ ਜਲੂਸ 'ਚ ਜਾਓਗੇ, ਨਾ ਕਿਸੇ ਐਕਟੀਵਿਟੀ 'ਚ ਹਿੱਸਾ ਲਓਗੇ। ਦੇਖੋ ਜੇ ਤੁਸੀਂ ਲਓਗੇ ਤੇ ਇਹ ਜਿਹੜੀ ਜ਼ਮਾਨਤ ਦਾ ਅਮਾਉਂਟ ਹੈ ਇਹ ਵੀ ਜ਼ਬਤ ਔਰ ਤੁਹਾਨੂੰ ਵਾਪਸ ਗ੍ਰਿਫਤਾਰ ਕਰ ਲਿਆ ਜਾਏਗਾ। ਜੀ ਹੁਣ ਤੁਹਾਡੇ ਸਾਹਮਣੇ ਕਈ ਵਾਰ ਕੁਝ ਹਾਲਾਤ ਹੁੰਦੇ ਨੇ ਕਿ ਵੀ ਤੁਸੀਂ ਜਿਹੜਾ ਉਹ ਕਬੂਲ ਲੈਂਦੇ ਹੋ ਕਿ ਵੀ ਬਾਹਰ ਜਿਨ੍ਹਾਂ ਦੇ ਬੱਚੇ ਨੇ, ਕੋਈ ਹੋਰ ਜ਼ਿੰਮੇਵਾਰੀਆਂ ਨੇ, ਫੀਸਾਂ ਬਰਾਬਰ ਸਕੂਲਾਂ ਦੀਆਂ 2-3 ਮਹੀਨੇ ਦੀਆਂ ਉਹ ਮੰਗ ਰਹੇ ਲਈਆਂ ਉਹਨਾਂ ਨੇ, ਜੀ ਲੇਕਿਨ ਜਿਵੇਂ ਇਮਤਿਹਾਨ ਵੀ ਅਸੀਂ ਕੱਲ ਕਿਹਾ ਸੀ, ਉਹਨਾਂ ਨੇ ਐਲਾਨ ਕਰ ਦਿੱਤਾ ਹੈ ਵੀ ਐਨੂਅਲ ਐਗਜ਼ਾਮ ਲੈਣੇ ਨੇ, ਨਹੀਂ ਤਾਂ ਤੁਹਾਡਾ ਸਾਲ ਬਰਬਾਦ ਹੋ ਜਾਏਗਾ। ਹੁਣ ਇਹ ਜਿਹੜੀਆਂ ਐਕਟੀਵਿਟੀ ਸਾਰੀਆਂ ਚੱਲ ਰਹੀਆਂ, ਇੱਕ ਪਾਸੇ ਤਾਂ ਆਲ ਦਾ ਵੇ ਉਹ ਨਤਾਸ਼ਾ ਕੌਲ ਹੋਏ ਜਾਂ ਹੋਰ ਵੀ ਮੈਂ ਉਹਨੂੰ ਬੀਬੀ ਨੂੰ ਮਿਲਿਆ ਵੀ ਅੰਜਨਾ ਚੈਟਰਜੀ ਜੀ ਕੈਪੀਟਲ ਹਿੱਲ ਕਸ਼ਮੀਰ ਦੇ ਮੁੱਦੇ ਦੇ ਉੱਤੇ ਡਿਸਕਸ਼ਨ ਵੇਲੇ ਬੜੀ ਵੋਕਲ, ਉਹ ਕਸ਼ਮੀਰ ਜਾ ਕੇ ਵੀ ਆਏ ਹੋਏ, ਉਹਨੇ ਵੀ ਟੈਸਟੀਫਾਈ ਕੀਤਾ। ਹੁਣ ਕੱਲੀਆਂ ਇਹ ਨਹੀਂ ਹੈ ਕਿ ਵੀ ਇਹਨਾਂ ਨੇ ਕੀਤਾ, ਕਾਂਗਰਸਮੈਨ ਔਰ ਇਹਨਾਂ ਦੀ ਆਪਣੀ ਰਿਪੋਰਟਿੰਗ ਹੈ ਕਿ ਯੂਐਸ ਟਰਨਸ ਹੀਟ ਔਨ ਕਸ਼ਮੀਰ ਲਾਕਡਾਊਨ, law makers question India's stand on NRC, National Registration for Citizens, ਔਰ ਸਿਟੀਜ਼ਨਸ਼ਿਪ ਬਿੱਲ। ਹੁਣ ਗੱਲ ਕੱਲੀ ਕਸ਼ਮੀਰ ਦਾ ਤਾਂ ਇਸ਼ੂ ਹੈ ਹੀ ਹੈ ਇੰਟਰਨੈਸ਼ਨਲੀ, ਪਰ ਇਸ ਪੀਰੀਅਡ 'ਚ ਕੀ ਹੋਇਆ? ਹੁਣ ਮੈਂ ਜੇ ਖਬਰ ਦੇਖਦਾ ਤਾਂ ਇੱਕ ਦਿਨ ਪਹਿਲਾਂ ਕਿ ਅਸਾਮ ਦੀ ਗਵਰਨਮੈਂਟ ਜਿਹੜੀ ਬੀਜੇਪੀ ਦੀ ਸਰਕਾਰ ਹੈ, ਉਹਨਾਂ ਨੇ ਇਹ ਫੈਸਲਾ ਲਾਗੂ ਕਰ ਦਿੱਤਾ ਹੈ ਜਿਹੜਾ ਪਹਿਲਾਂ ਥੋੜੀ ਲਿਆ ਹੋਇਆ ਸੀ ਕਿ ਜਿਹਦੇ 2 ਤੋਂ ਜ਼ਿਆਦਾ ਬੱਚੇ ਹੋਣਗੇ ਉਹਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੇਗੀ। ਹੁਣ ਕਿਉਂਕਿ ਅਸਾਮ ਦੇ ਵਿੱਚ ਜਿਹੜੀ ਮੁਸਲਿਮ ਪੋਪੂਲੇਸ਼ਨ ਹੈ, ਔਰ ਇਹੀ ਅਸਾਮ ਸਟੇਟ ਹੈ ਜਿੱਥੇ 2 ਮਿਲੀਅਨ 20 ਲੱਖ ਮੁਸਲਮਾਨਾਂ ਨੂੰ ਡੀਫਰੈਂਚਾਈਜ਼ ਕਰ ਦਿੱਤਾ ਹੈ, ਉਹਨਾਂ ਨੂੰ ਸਟੇਟਲੈਸ ਬਣਾ ਦਿੱਤਾ ਹੈ। ਇਹ ਕਹਿ ਕੇ ਜੀ ਸੁਪਰੀਮ ਕੋਰਟ ਦੀ ਅਗਵਾਈ ਦੇ ਥੱਲੇ ਜਿਹੜੇ ਨੇ ਜਸਟਿਸ ਨੇ ਕੀਤਾ ਉਹਨੂੰ, ਈਵਨ ਉਹਨੂੰ ਵੀ ਉੱਥੋਂ ਵਾਪਸ ਮੱਧ ਪ੍ਰਦੇਸ਼ ਦੇ ਕਾਡਰ 'ਚ ਭੇਜਤਾ। ਬੀਜੇਪੀ ਨੇ ਕਿਹਾ ਨਹੀਂ ਇਹਨੇ ਫੇਅਰ ਨਹੀਂ ਕੀਤਾ, ਇਹਨੇ ਇਹ ਨਹੀਂ ਕੀਤਾ। ਹੁਣ 20 ਲੱਖ ਬੰਦਾ ਅਸਾਮ ਦੇ ਵਿੱਚ, ਜਿਨ੍ਹਾਂ 'ਚ ਮੈਜੋਰਿਟੀ ਮੁਸਲਮਾਨ ਨੇ, ਥੋੜੇ ਬਹੁਤ ਲੋਕਲ ਹਿੰਦੂ ਵੀ ਹੋਣਗੇ, ਬੰਗਾਲੀ, ਲੇਕਿਨ 90% ਹੀ ਮੁਸਲਮਾਨ ਨੇ। ਹੁਣ 20 ਲੱਖ ਨੂੰ ਡੀਫਰੈਂਚਾਈਜ਼ ਵੈਸੇ ਕਰ ਦਿੱਤਾ, ਸਟੇਟਲੈਸ ਬਣਾ ਦਿੱਤਾ। ਜਿਹੜੇ ਬਚੇ ਨੇ ਹੁਣ, ਕਿਉਂਕਿ ਉੱਥੇ ਮੁਸਲਮਾਨਾਂ ਦੀ ਪੋਪੂਲੇਸ਼ਨ ਜਿਹੜੀ ਹੈ 5 ਦਾ ਡਿਸਟ੍ਰਿਕਟ ਮੁਸਲਿਮ ਮੈਜੋਰਿਟੀ ਨੇ, 32-33% ਪੋਪੂਲੇਸ਼ਨ ਹੈ ਮੁਸਲਮਾਨਾਂ ਦੀ, ਔਰ ਉਹਨਾਂ ਇਸ ਸਾਰੇ ਦਾ ਮਕਸਦ ਹੀ ਜਿਹੜਾ ਉਹ ਮੁਸਲਮਾਨਾਂ ਤੇ ਲਾਗੂ। ਉਹਨਾਂ ਨੂੰ ਪਹਿਲਾਂ ਕਿਹੜੀਆਂ ਨੌਕਰੀਆਂ ਦਿੱਤੀਆਂ ਹੋਈਆਂ ਨੇ, ਪਰ ਜਿਹੜੇ ਮਾੜੇ ਮੋਟੇ ਹੋਣਗੇ ਵੀ, ਹੁਣ ਕਿਉਂਕਿ ਉਹ ਸਮਾਜ ਹੈ ਉਸ ਕਿਸਮ ਦਾ, ਜੇ ਕਿਸੇ ਦੀਆਂ ਪਹਿਲਾਂ ਮੇਲ ਚਾਈਲਡ ਚਾਹੁੰਦੇ ਨੇ ਸਾਰੇ ਹੀ, ਚਾਹੇ ਸਾਡੇ ਕਲਚਰ 'ਚ ਕਿਹੜਾ ਨਹੀਂ ਹੈ, ਫਿਰ ਦੂਸਰੀ ਟਰਾਈ ਹੁੰਦੀ ਹੈ, ਚਲੋ 2 ਕੁੜੀਆਂ ਹੋ ਜਾਂਦੀਆਂ ਨੇ, ਫਿਰ ਹੁੰਦਾ ਵੀ ਤੀਸਰੀ ਟਰਾਈ ਚਲੋ ਮੁੰਡਾ ਹੋ ਜਾਏ, ਬਹੁਤ ਵਾਰ ਜਿਹੜਾ ਇਸ ਕਿਸਮ ਦਾ ਹੁੰਦਾ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਜਿਹੜਾ ਜਿਹੜਾ ਇਸ ਡਿਸਕਸ਼ਨ ਦੇ ਵਿੱਚ ਆਇਆ, ਮੈਂ ਉਹਦਾ ਅੱਗੇ ਜਾ ਕੇ ਜ਼ਿਕਰ ਕਰਾਂਗਾ, ਜਿਸ ਦੇ ਵਿੱਚ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਹੈ। ਹੁਣ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਜਿਹੜਾ ਹੈ, ਉਹਦੇ ਥੱਲੇ ਜਿਹੜੇ ਵੀ ਗਵਾਂਢੀ ਮੁਲਕ ਨੇ ਉਹਨਾਂ ਚੋਂ ਕੋਈ ਵੀ ਗੈਰ ਮੁਸਲਿਮ ਆ ਜਾਂਦਾ ਹੈ, ਹਿੰਦੂ ਖਾਸ ਤੌਰ ਤੇ, ਉਹਨੂੰ ਸਿਟੀਜ਼ਨਸ਼ਿਪ ਮਿਲੇਗੀ ਜਿਵੇਂ ਇਹਨਾਂ ਨੇ ਦਿੱਤੀ ਹੈ, ਲੇਕਿਨ ਮੁਸਲਮਾਨ ਨੂੰ ਨਹੀਂ ਮਿਲੇਗੀ। ਹੁਣ ਮੁਸਲਮਾਨ ਜੇ ਪਰਸੀਕਿਊਟ ਹੋ ਰਿਹਾ ਹੈ ਕਿਸੇ ਵੀ ਰੀਜਨ ਦੇ ਵਿੱਚ, ਸ੍ਰੀਲੰਕਾ ਦੇ ਵਿੱਚ ਜਦੋਂ ਦਾ ਇਹ ਬੁੱਧਿਸਟ ਔਰ ਇਹਨਾਂ ਦਾ ਹੋਇਆ, ਸਭ ਤੋਂ ਵੱਡੇ ਜਿਹੜੇ ਵਿਕਟਮ ਨੇ ਉਹ ਮੁਸਲਮਾਨ ਬਣੇ ਨੇ, ਔਰ ਕਾਫੀ ਸਾਈਜ਼ੇਬਲ, ਸ਼ਾਇਦ 7-8% ਪੋਪੂਲੇਸ਼ਨ, ਮੇ ਵੀ 10-11% ਪੋਪੂਲੇਸ਼ਨ ਮੁਸਲਮਾਨਾਂ ਦੀ ਹੈ ਸ੍ਰੀਲੰਕਾ 'ਚ। ਹੁਣ ਸ੍ਰੀਲੰਕਾ ਦਾ ਮੁਸਲਮਾਨ ਜਿਹੜਾ ਕਿ ਬੌਧੀਆਂ ਦੇ ਹੱਥੋਂ ਉੱਥੇ ਪਰਸੀਕਿਊਟ ਹੋ ਰਿਹਾ ਹੈ, ਉਹ ਭਾਰਤ ਆ ਕੇ ਭਾਵੇਂ 40 ਸਾਲ ਤੋਂ ਰਹਿ ਰਿਹਾ ਹੋਏ, ਉਹਨੂੰ ਕਦੇ ਵੀ ਸਿਟੀਜ਼ਨਸ਼ਿਪ ਨਹੀਂ ਮਿਲੇਗੀ। ਇਹ ਅਮੈਂਡਮੈਂਟ ਬਿੱਲ ਹੈ। ਇਹੀ ਹਾਲ ਪਾਕਿਸਤਾਨ ਦੇ ਹਵਾਲੇ ਨਾਲ ਹੈ, ਜਾਂ ਅਫਗਾਨਿਸਤਾਨ ਜਾਂ ਦੂਸਰੇ ਦੇਸ਼ਾਂ ਦੇ ਹਵਾਲੇ ਨਾਲ ਹੈ। ਔਰ ਦੂਸਰਾ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨ, ਜਿਹਦੇ ਥੱਲੇ 20 ਲੱਖ ਲੋਕ ਅਸਾਮ ਦੇ ਵਿੱਚ ਬੇਘਰੇ ਕਰ ਦਿੱਤੇ ਨੇ, ਮੈਜੋਰਿਟੀ ਮੁਸਲਿਮ। ਔਰ ਅਮਿਤ ਸ਼ਾਹ ਬੰਗਾਲ 'ਚ ਜਾ ਕੇ ਕਹਿ ਰਹੇ ਅਸੀਂ ਹਰ ਸਟੇਟ 'ਚ ਲਾਗੂ ਕਰਾਂਗੇ, ਬੰਗਾਲ 'ਚ ਵੀ ਔਰ ਫਿਰ ਯੂਪੀ ਬਿਹਾਰ 'ਚ ਵੀ। ਜ਼ਾਹਰ ਹੈ ਕਿ ਜਦੋਂ ਅਸੀਂ ਜਿਹੜੀ ਗੱਲ ਕਦੇ ਸੁਬਰਾਮਨੀਅਮ ਸਵਾਮੀ ਨੇ ਕਹੀ ਸੀ, ਜਿਹੜਾ ਇਹਨਾਂ ਦਾ ਆਈਡੀਆਲੋਗ ਹੈ ਕਿ ਮੁਸਲਮਾਨਾਂ ਨੂੰ ਕਹੋ ਜੀ ਇਹ ਮੰਨਣ ਕਿ ਸਾਡਾ DNA ਹਿੰਦੂ ਹੈ, ਅਸੀਂ ਇੱਥੇ ਰਹਿਣ ਵਾਲੇ ਹਿੰਦੂ ਹਾਂ, 100 ਮਸੀਤਾਂ ਆਪਣੇ ਹਵਾਲੇ ਕਰ ਦੇਣ, ਨਹੀਂ ਤਾਂ ਇਹਨਾਂ ਨੂੰ ਡੀਫਰੈਂਚਾਈਜ਼ ਕਰ ਦਿਓ, ਵੋਟ ਦਾ ਹੱਕ ਇਹਨਾਂ ਤੋਂ ਖੋਹ ਲਓ, ਸਿਟੀਜ਼ਨਸ਼ਿਪ ਖਤਮ ਕਰ ਦਿਓ। ਹੁਣ ਉਹਨਾਂ ਦੇ ਫਿਰ ਜਿਹੜੇ ਬੈਠੇ ਹੋਣਗੇ ਨਾਗਪੁਰ ਦੇ ਵਿੱਚ RSS ਦੇ, ਉਹਨਾਂ ਨੇ ਸਾਰਾ ਹਿਸਾਬ ਕਿਤਾਬ ਜਿਹਾ ਲਾਇਆ ਕਿ ਵੀ ਇਹਦਾ ਤਰੀਕਾ ਕੀ ਹੈ। ਹੁਣ ਉਹਦਾ ਤਰੀਕਾ ਇਹਨਾਂ ਨੇ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਨੈਸ਼ਨਲ ਰਜਿਸਟ੍ਰੇਸ਼ਨ ਫॉर ਸਿਟੀਜ਼ਨਸ ਲੱਭਿਆ। ਹੁਣ ਅਸਾਮ 'ਚ 20 ਲੱਖ ਜਿਹੜਾ ਉਹ ਡੀਫਰੈਂਚਾਈਜ਼ ਕਰਤਾ। ਹੁਣ ਇਹੀ ਪਾਰਟ ਬਾਕੀ ਸਟੇਟਾਂ 'ਚ ਵੀ ਹੋਏਗਾ, ਕਿਉਂਕਿ
ਵੈਸਟ ਬੰਗਾਲ ਅਗਲੀ ਸਟੇਟ ਹੈ ਜਿੱਥੇ ਮੁਸਲਮਾਨਾਂ ਦੀ ਆਬਾਦੀ 30% ਤੋਂ ਜ਼ਿਆਦਾ ਹੈ ਜੀ। ਉੱਥੇ ਵੀ ਉਹਨਾਂ ਨੂੰ ਉਹ ਕਹਿਣਗੇ ਹੁਣ ਕਿੰਨੇ ਕੁ ਲਿਆਓ ਜੀ ਸਬੂਤ, ਤੁਹਾਡੇ ਕੋਲ ਜ਼ਮੀਨ ਕਿੱਥੇ ਸੀ ਜੀ, ਕਦੋਂ ਤੁਹਾਡਾ ਦਾਦਾ ਆਇਆ ਪਰਦਾਦਾ ਆਇਆ, ਤੁਸੀਂ ਤਾਜ਼ੇ ਆਇਓ, ਵੇ ਆਇਓ, ਪਿੱਛੋਂ ਆਇਓ, ਅੱਗੋਂ ਆਇਓ। ਹੁਣ ਇਹ ਸਾਰੇ ਇਸ਼ੂ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਕੋਈ ਉੱਥੋਂ ਦੇ ਹਾਇਰ ਲੈਵਲ ਦੇ ਉੱਤੇ ਕੋਈ ਗੱਲਬਾਤ ਨਹੀਂ ਹੈ ਜੀ। ਔਰ ਇੱਥੇ ਜੇ ਯੂਐਸ ਦੇ ਵਿੱਚ ਹਾਊਸ ਸਬ ਕਮੇਟੀ ਔਰ ਕਾਂਗਰਸਮੈਨ ਇਹਦੇ ਤੇ ਫਿਕਰ ਦਿਖਾ ਸਕਦੇ ਨੇ, ਹਾਲਾਂ ਹੋਣਾ ਬਾਣਾ ਨਹੀਂ ਹੈ ਕੁਝ ਵੀ। ਕਾਰਨ ਇਹੀ ਹੈ ਕਿ ਅਲਟੀਮੇਟਲੀ ਜਿਵੇਂ ਉਸ ਸਬ ਕਮੇਟੀ ਦੇ ਸਾਹਮਣੇ ਸਟੇਟ ਡਿਪਾਰਟਮੈਂਟ ਦੀ ਜਿਹੜੀ ਅਸਿਸਟੈਂਟ ਸੈਕਟਰੀ ਹੈ ਸੈਂਟਰਲ ਔਰ ਸਾਊਥ ਏਸ਼ੀਆ ਦੀ ਐਲਿਸ ਵੈਲਸ ਜੀ, ਉਹ ਹੋਈ ਪੇਸ਼। ਉਹਨੇ ਮੰਨਿਆ ਬਹੁਤ ਖੁਸ਼, ਉਹਨੇ ਜਿਵੇਂ ਸੀ ਕਿ ਜੀ ਅਸੀਂ ਡੈਲੀਗੇਸ਼ਨ ਲੈ ਕੇ ਜਾਣਾ ਚਾਹੁੰਦੇ ਸੀ, ਸਾਨੂੰ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਨੇ। ਬਿਲਕੁਲ। ਲੇਕਿਨ ਨਾਲ ਹੀ ਉਹਨੇ ਇਹ ਕਿਹਾ ਕਿ ਜੀ ਜਿਹੜਾ ਇਹਦਾ ਫਾਈਨਲ ਸੋਲੂਸ਼ਨ ਹੈ ਇਹ ਇੰਡੀਆ ਦੀ ਕਿਉਂਕਿ ਇੰਟਰਨਲ ਮੈਟਰ ਹੈ ਔਰ ਇਹ ਸ਼ਿਮਲਾ ਐਗਰੀਮੈਂਟ ਦੇ ਥੱਲੇ ਬਾਈਲੈਟਰਲੀ ਹੋਏਗਾ। ਲੇਕਿਨ ਇਸ ਪੀਰੀਅਡ 'ਚ ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਸਟੇਟ ਡਿਪਾਰਟਮੈਂਟ ਦੀ ਐਲਿਸ ਵੈਲਸ ਤੋਂ ਇਲਾਵਾ ਉਹਨਾਂ ਦੇ ਯੂਐਸ ਗਵਰਨਮੈਂਟ ਅਫੀਸ਼ੀਅਲ ਰਾਬਰਟ ਡੈਸਟਰੋ ਇਹਨੂੰ ਵੀ ਗ੍ਰਿਲ ਕੀਤਾ। ਹੁਣ ਹੀਅਰਿੰਗ ਕੀ ਹੁੰਦੀ ਹੈ, ਜਿਵੇਂ ਸਬ ਕਮੇਟੀ ਹੈ, ਸਬ ਕਮੇਟੀ 'ਚ ਬ੍ਰੈਡ ਸ਼ਰਮਨ ਚੇਅਰਮੈਨ ਬਹਿ ਜਾਂਦੇ ਨੇ, ਜਿਹੜੇ ਬਾਕੀ ਕਾਂਗਰਸਮੈਨ ਨੇ ਉਹਦੇ 'ਚ ਕਿਉਂਕਿ ਰਿਪਬਲਿਕਨ ਵੀ ਹੁੰਦੇ ਨੇ ਤੇ ਜਿਸ ਪਾਰਟੀ ਦੀ ਮੈਜੋਰਿਟੀ ਹੋਏ ਮੈਜੋਰਿਟੀ ਮੈਂਬਰ ਸਬ ਕਮੇਟੀ 'ਚ ਉਹਦੇ ਹੁੰਦੇ ਨੇ ਜਿਹਦੀ ਹਾਊਸ ਮੈਜੋਰਿਟੀ ਹੈ। ਇਸ ਵੇਲੇ ਡੈਮੋਕ੍ਰੈਟਸ ਦੀ ਮੈਜੋਰਿਟੀ ਹੈ, ਸੋ ਜ਼ਾਹਰ ਹੈ ਕਿ ਜ਼ਿਆਦਾ ਮੈਂਬਰ 2 ਜਾਂ 3 ਡੈਮੋਕ੍ਰੈਟ ਸੀ ਜਿਹੜੇ ਹੀਅਰਿੰਗ 'ਚ ਬੈਠੇ ਸੀ ਔਰ 2 ਸ਼ਾਇਦ ਇਹਨਾਂ ਦੇ ਰਿਪਬਲਿਕਨਸ ਦੇ ਸੀ। ਔਰ ਕਿਉਂਕਿ ਜਦੋਂ ਉਹਨਾਂ ਨੇ ਗਵਰਨਮੈਂਟ ਨੂੰ ਕਿਹਾ ਕਿ ਵੀ ਆ ਕੇ ਦਿਓ ਵੇਰਵਾ, ਉਹ ਜ਼ਾਹਰ ਹੈ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਹੈ ਸਟੇਟ ਡਿਪਾਰਟਮੈਂਟ ਉਹਨਾਂ ਦਾ, ਹੁਣ ਉਹ ਜਦੋਂ ਆਪਣੀ ਟੈਸਟੀਮਨੀ ਦੇ ਦਿੰਦੇ ਨੇ ਫਿਰ ਉਹਨਾਂ ਦੇ ਸਵਾਲ ਜਵਾਬ ਸ਼ੁਰੂ ਹੁੰਦੇ ਨੇ ਜਿਹੜੇ ਕਿ ਉਹਨਾਂ ਦੇ ਕਾਂਗਰਸਮੈਨ ਹੀ ਆਲਰੇਡੀ ਪ੍ਰਿਪੇਅਰ ਹੁੰਦੇ ਨੇ। ਉਹਦੇ 'ਚ ਫਿਰ ਜਦੋਂ ਸਵਾਲ ਜਵਾਬ ਤਿੱਖੇ ਹੋ ਜਾਂਦੇ ਨੇ ਉਹਨੂੰ ਗ੍ਰਿਲਿੰਗ ਕਹਿ ਦਿੰਦੇ ਨੇ ਕਿ ਜੀ ਗ੍ਰਿਲ ਕੀਤਾ, ਕਿਉਂਕਿ ਉਹਨਾਂ ਨੇ ਉਸ ਪੱਖ ਤੋਂ ਪੁੱਛਣਾ ਹੁੰਦਾ ਹੈ ਔਰ ਕਿ ਵੀ ਉਹਨਾਂ ਨੇ ਸੱਚ ਬਾਹਰ ਕਢਵਾਣਾ। ਹੁਣ ਇਸ ਸਾਰੇ ਚੋਂ ਜਿਹੜੇ 2 ਪਾਰਟ ਅਸੀਂ ਦੇਖਦੇ ਹਾਂ ਔਰ ਇਹਨਾਂ ਦੀ ਇੰਡੀਅਨ ਮੀਡੀਆ ਦੀ ਰਿਪੋਰਟਿੰਗ ਤੋਂ ਇਹਨੂੰ ਮੈਂ ਕੋਟ ਕਰ ਰਿਹਾ, ਮੈਨੂੰ ਕੋਈ ਹੋਰ ਸੋਰਸ ਨਹੀਂ ਮਿਲਿਆ ਹੈ ਕਿ ਵੀ ਉਹਦੇ 'ਚ ਜਿਹੜਾ ਇਹਨੂੰ ਐਲਿਸ ਵੈਲਸ ਨੇ ਤਾਂ ਇਹ ਕਹਿ ਕੇ ਜੀ ਸ਼ਿਮਲਾ ਐਗਰੀਮੈਂਟ ਦੇ ਮੁਤਾਬਕ ਇਹਨੂੰ ਕਰ ਲਓ, ਲੇਕਿਨ ਜਿਹੜਾ ਉਹਨਾਂ ਨੇ ਕਿਹਾ ਬਟ ਦਾ ਬੈਲੈਂਸ ਟਿਲਟਡ when the hearing got underway and at one point senior US government official Robert Destro condemned the CAB ਜਿਹੜਾ citizenship ਦਾ ਇਹਨਾਂ ਦਾ amendment bill ਹੈ। When the chairman of the House Subcommittee on Asia Brad Sherman asked him, ਉਹਨੇ ਪੁੱਛਿਆ have we condemned the concept of defining someone's legal rights obligation based on their religion, ਕਿਉਂਕਿ ਹੁਣ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਹੈ ਉਹ ਸਿਰਫ ਮੁਸਲਮਾਨਾਂ ਨੂੰ ਡਿਨਾਈ ਕਰਦਾ ਹੈ ਕਿ ਉਹ ਸਿਟੀਜ਼ਨਸ਼ਿਪ ਲਈ ਅਪਲਾਈ ਨਹੀਂ ਕਰ ਸਕਦੇ ਜਿਹੜੇ ਐਜ਼ ਅ ਰਿਫਿਊਜੀ ਜਾਂ ਪਰਸੀਕਿਊਟਡ ਆਉਂਦੇ ਨੇ। ਤੇ ਉਹ ਹੁਣ ਬ੍ਰੈਡ ਸ਼ਰਮਨ ਉਹਨੂੰ ਪੁੱਛ ਰਿਹਾ ਅਫੀਸ਼ੀਅਲ ਨੂੰ ਕਿ ਜੀ ਇਹ ਅਸੀਂ ਕੰਡੈਮ ਕੀਤਾ ਇਹਨੂੰ, ਔਰ ਉਹਦੇ ਜਵਾਬ 'ਚ ਉਹਨੇ ਕਿਹਾ ਹੀ ਹੈਡ ਆਲਸੋ ਵਾਂਟਡ ਟੂ ਨੋ whether CAB ਜਿਹੜਾ was a serious proposition or crackpot idea on the Assam's National Register for Citizens, which leaves out 20 lakh people. Destro said, a government official कह रहा है, although there is an appeal process, poor and illiterate population will be at a disadvantage. जी। उन्होंने कहा जी आम लोग ਜਿਹੜੇ ਨੇ ਇਹ ਗਵਰਨਮੈਂਟ ਨੂੰ ਇਹ ਕਹਿਣਾ ਪਿਆ ਹੈ ਉਸ ਗ੍ਰਿਲਿੰਗ ਚੋਂ। The congressmen were perturbed over the Indian government denying permission to a group to visit Kashmir and talked about holding a classified hearing. ਹੁਣ ਇਸ ਹੀਅਰਿੰਗ ਦੀ ਅਗਲੀ ਆਊਟਕਮ ਇਹ ਹੈ, ਉਹਨਾਂ ਨੇ ਕਿਹਾ ਜੀ ਉਹਨਾਂ ਦੇ ਇੰਡੀਅਨ ਗਵਰਨਮੈਂਟ ਨੇ ਤਾਂ ਇਹ ਐਕਸਪਲੇਨੇਸ਼ਨ ਦਿੱਤੀ ਕਿ ਜੀ ਨਹੀਂ ਇਸ ਵੇਲੇ ਵਕਤ ਮਾਕੂਲ ਨਹੀਂ ਹੈ ਡੈਲੀਗੇਸ਼ਨ ਭੇਜਣ ਦਾ, ਔਰ ਉਹਨਾਂ ਦੀ ਕਾਂਗਰਸਮੈਨ ਨੇ ਕਿਹਾ ਜਿਹੜੀ ਹੀਅਰਿੰਗ ਸੀ ਕਿ ਇਹੀ ਵਕਤ ਹੈ ਭੇਜਣ ਦਾ। ਹੁਣ ਇਹਦੇ ਤੇ ਕਲਾਸੀਫਾਈਡ ਹੀਅਰਿੰਗ ਹੋਏਗੀ to judge whether the restrictions on communication and detentions have actually prevented terror attacks. Classified ਜਿਹੜੀ hearing ਹੈ ਉਹਦੇ 'ਚ ਇਹ determine ਹੋਏਗਾ ਕਿ ਕੀ ਇਸ ਪਾਬੰਦੀ ਦੇ ਨਾਲ ਕੋਈ ਦਹਿਸ਼ਤਗਰਦੀ ਦੇ ਨਾਲ ਉਹਦਾ ਕੋਈ ਲਾਗਾ ਦੇਗਾ ਹੈ ਜਾਂ ਜੁੜਿਆ। Responding to Wells stating that Indian government feels this is not the right time for a US congressional delegation, ਉਹਨਾਂ ਨੇ ਕਿਹਾ ਕਿ ਵੀ the congressman David Tron felt it seems like this is the right time exactly. ਉਹਨੇ ਕਿਹਾ ਵੀ ਜੇ ਕੋਈ ਟਾਈਮ ਹੈ ਤਾਂ ਅਸਲੀ ਵਕਤ ਇਹੀ ਹੈ। ਫਿਰ ਜਦੋਂ in response to Congressman Tom
ਮੈਲੀਨੋਵਸਕੀ ਆਸਕਿੰਗ ਇਫ ਟੈਰਰਿਸਟ ਰਿਲਾਈ ਔਨ ਮੋਬਾਈਲ ਫੋਨਸ ਟੂ ਕੰਡਕਟ देयर ਐਕਟੀਵਿਟੀਜ਼। ਉਹਨੂੰ ਕਹਿੰਦੇ ਤੁਸੀਂ ਮੋਬਾਈਲ ਫੋਨ ਵੀ ਬੰਦ ਕੀਤੇ ਨੇ, ਜਿਹੜੇ ਦਹਿਸ਼ਤਗਰਦਾਂ ਨੇ ਜੇ ਕੋਈ ਗਲਤ ਕੰਮ ਕਰਨਾ ਹੈ ਦਹਿਸ਼ਤਗਰਦੀ ਦਾ ਤੇ ਉਹ ਤੁਹਾਡੇ ਫੋਨਾਂ ਨੂੰ ਡੀਕਦੇ ਨੇ ਕਿ ਉਹਨਾਂ ਦੇ ਲਈ ਮੋਬਾਈਲ ਫੋਨ ਹੈ। ਫਿਰ ਇਹਦੇ ਤੇ ਜਿਹੜਾ ਡੈਸਟਰੋ ਹੈ ਉਹਨਾਂ ਦਾ ਗਵਰਨਮੈਂਟ ਆਫੀਸ਼ੀਅਲ ਵਾਸ ਫੋਰਸਡ ਟੂ ਐਕਨੋਲੇਜ that the crackdown was counter productive। ਉਹਨੇ ਮੰਨ ਲਿਆ ਕਿ ਵੀ ਇਹ ਜਿਹੜਾ ਕਹਿ ਰਹੇ ਨੇ ਵੀ ਅਸੀਂ ਦਹਿਸ਼ਤਗਰਦੀ ਖਤਮ ਕਰਨ ਲਈ ਇਹ ਪਾਬੰਦੀਆਂ ਲਾਈਆਂ ਵੀ ਇਹ ਤਾਂ ਇਹਦੇ ਉਲਟ ਹੈ। ਇਹ ਹੁਣ ਜਿਹੜਾ ਇਸ ਦਾ ਐਡਮਿਨਿਸਟ੍ਰੇਸ਼ਨ ਦਾ ਇਹ ਮੰਨਣਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੇ ਐਡਮਿਨਿਸਟ੍ਰੇਸ਼ਨ ਦਾ ਇਹ ਵੱਡੀ ਅਚੀਵਮੈਂਟ ਹੈ ਕਿ ਵੀ ਇਹ ਜਿਹੜਾ ਕਾਊਂਟਰ ਪ੍ਰੋਡਕਟਿਵ ਦਾ ਲਾਅ ਮੇਕਰਸ ਆਲਸੋ ਗ੍ਰਿਲਡ ਡੈਸਟਰੋ ਐਂਡ ਵੈਲਸ ਕਲੋਜ਼ਲੀ on whether the scrapping of Article 370 was due to the ultra nationalism of the BJP। ਹੁਣ ਜਿਹੜੀ ਕਮੇਟੀ ਬੈਠੀ ਹੈ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਆਰਟੀਕਲ 370 ਹਟਾਣਾ ਹੀ ਜਿਹੜਾ ਇਹ ਇਹਨਾਂ ਦਾ ਅਲਟਰਾ ਨੈਸ਼ਨਲਿਜ਼ਮ ਹੈ ਬੀਜੇਪੀ ਦਾ, ਔਰ ਉਹਨਾਂ ਦੀ ਚੰਗੀ ਗ੍ਰਿਲਿੰਗ ਹੋਈ। ਦੂਸਰਾ ਪਾਸਾ ਅਸੀਂ ਦੇਖ ਰਹੇ ਹਾਂ ਕਿ ਵੀ ਹੁਣ ਬਹੁਤਿਆਂ ਨੂੰ ਸੀ ਕਿ ਜੀ ਚਲੋ ਬਦਲ ਗਿਆ, ਯੂਨੀਅਨ ਟੈਰੀਟਰੀ ਬਣ ਗਈ, ਕਿੰਨਾ ਫਰਕ ਪਏਗਾ, ਅੱਗੇ ਵੀ ਉੱਥੋਂ ਹੀ ਗਵਰਨ ਕਰਦੇ ਸੀ। ਹੁਣ ਤੁਹਾਨੂੰ ਯਾਦ ਹੋਏਗਾ ਕੇਸ ਉਸ ਕਠੂਏ ਦੇ ਵਿੱਚ 8 ਸਾਲ ਦੀ ਬੱਚੀ ਦਾ ਜਿਸ ਦੇ ਨਾਲ ਜਿਹੜਾ ਉਹ ਕਿਵੇਂ 4-5 ਪੁਲਿਸ ਆਫੀਸ਼ੀਅਲ, ਮੰਦਰ ਦਾ ਪੰਡਤ, ਉਹ ਗੈਂਗ ਰੇਪ ਹੋਇਆ ਸੀ ਆਸੀਆ ਬਿਲਕੁਲ। ਔਰ ਉਸ ਕੇਸ ਨੂੰ ਹੁਣ ਉਦੋਂ ਸਾਰਾ ਆਰਐਸਐਸ ਨੇ ਕਠੂਆ ਬੰਦ ਕਰ ਦਿੱਤਾ ਸੀ। ਵਕੀਲ ਵੀ ਜਿਹੜੇ ਨੇ ਉਹ ਉਹਨਾਂ ਦੀ ਫੇਵਰ 'ਚ ਨਿਕਲ ਆਏ ਸੀ ਜੀ ਕੇਸ ਕਿਉਂ ਰਜਿਸਟਰ ਕਰ ਰਹੇ, ਉਹਦੇ 'ਚ ਫੌਜ ਦਾ ਰਿਟਾਇਰਡ ਸਿੱਖ ਪੁਲਿਸ ਦਾ ਸੀ। ਔਰ ਇਵੈਂਚੁਅਲੀ ਜੰਮੂ ਕਸ਼ਮੀਰ 'ਚ ਕਿਉਂਕਿ ਮੁਫਤੀ ਉਹਦਾ ਮਹਿਬੂਬਾ ਦੀ ਹਕੂਮਤ ਸੀ, ਕੇਸ ਪਠਾਨਕੋਟ ਪੰਜਾਬ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਸੀ ਕਿ ਉੱਥੇ ਜਸਟਿਸ ਨਹੀਂ ਮਿਲਣਾ। ਉਹ ਉਹਨਾਂ ਨੇ ਆਲਰੇਡੀ ਜਿਹੜੇ 2-3 ਨੇ ਉਹਨਾਂ ਨੂੰ ਉਮਰ ਕੈਦ ਦੇ ਦਿੱਤੀ ਹੋਈ ਹੈ। ਹੁਣ ਜਿਹੜਾ ਸਿਸਟਮ ਦਾ ਜੋ ਜਿਵੇਂ ਡਾਇਰੈਕਟਲੀ ਕੰਟਰੋਲ ਕਰ ਲਿਆ ਜੰਮੂ ਕਸ਼ਮੀਰ ਨੂੰ ਇਹਨਾਂ ਨੇ, ਉਹਦੇ 'ਚ ਜ਼ਾਹਰ ਹੈ ਵੀ ਜਿਹੜੀ ਇਨਵੈਸਟੀਗੇਟਿਵ ਟੀਮ ਸੀ ਜਿਹਨੇ ਕਿ ਉਹਨਾਂ ਨੂੰ ਸਜ਼ਾ ਤੱਕ ਪਹੁੰਚਾਇਆ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਹਾਇਰ ਲੈਵਲ ਨੇ, ਉਹਨਾਂ 'ਚ ਪੁਲਿਸ ਦਾ ਜਿਹੜਾ ਐਸਪੀ ਲੈਵਲ ਦਾ ਸੀ, ਔਰ ਇਸ ਤੋਂ ਇਲਾਵਾ ਹੁਣ ਉਹ ਸਾਰੇ ਹੀ ਜਿਹੜੇ ਉਹਦੀ ਜਿਹੜੀ ਜਾਂਚ ਟੀਮ ਸੀ 6 ਉਹਨਾਂ ਦੇ ਮੈਂਬਰ ਸੀ, ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕਰਨ ਦਾ ਆਰਡਰ ਮੈਜਿਸਟ੍ਰੇਟ ਨੇ ਦਿੱਤਾ ਕਿਉਂਕਿ ਉਸ ਮਾਮਲੇ ਦੇ ਵਿੱਚ ਜਿਹੜਾ ਇੱਕ ਬੰਦਾ ਜਿਹੜਾ ਜਿਹਨੂੰ ਬਾਅਦ ਚ ਐਕਵਿਟ ਕਰਤਾ ਪਠਾਨਕੋਟ ਕੋਰਟ ਨੇ, ਉਹਨੇ ਕਿਹਾ ਜੀ ਮੈਨੂੰ ਬੜਾ ਟਾਰਚਰ ਕੀਤਾ ਸੀ, ਬੈਲਟ ਮਾਰੇ ਸੀ, ਮੈਨੂੰ ਜ਼ਬਰਦਸਤੀ ਕੀਤਾ ਸੀ। ਔਰ ਹੁਣ ਜਿਹੜੀ ਜਾਂਚ ਟੀਮ ਸੀ ਇਨਵੈਸਟੀਗੇਟਿਵ ਟੀਮ, ਉਹਦੇ ਤੁਸੀਂ ਨਾਮਾਂ ਤੋਂ ਅੰਦਾਜ਼ਾ ਲਾ ਲਓ, ਉਹਨਾਂ ਦੇ ਵਿੱਚ ਐਸਐਸਪੀ ਪੀਰਜ਼ਾਦਾ ਨਾਵੇਦ ਸੀ, ਡੀਐਸਪੀ ਨਾਸਰ ਹੁਸੈਨ ਸੀ, ਸਬ ਇੰਸਪੈਕਟਰ ਇਰਫਾਨ ਵਾਨੀ ਸੀ, ਔਰ ਕ੍ਰਾਈਮ ਬ੍ਰਾਂਚ ਦਾ ਕਿਸ਼ੋਰ ਸ਼ਾਮਲ ਸੀ। ਔਰ ਹੁਣ ਜਿਹੜਾ ਉਹਨਾਂ ਨੇ ਕੋਰਟ ਰਾਏ ਉਹਨਾਂ ਨੇ ਕਿਹਾ ਕਿ ਵੀ ਇਹ ਹੈ ਕਿ ਵੀ ਦੋਸ਼ੀ ਨੂੰ ਡਿਫੈਂਡ ਕਰਨਾ, ਦੋਸ਼ੀਆਂ ਨੂੰ ਜਿਨ੍ਹਾਂ ਨੇ ਜੋ ਕੁਕਰਮ ਕੀਤਾ, ਲੇਕਿਨ ਜਿਨ੍ਹਾਂ ਨੇ ਮਿਹਨਤ ਕਰਕੇ ਐਵੀਡੈਂਸ ਇਕੱਠੇ ਕਰਕੇ ਉਹਨਾਂ ਦੀ ਜਾਂਚ ਟੀਮ ਨੇ, ਇਨਵੈਸਟੀਗੇਟਿਵ ਟੀਮ ਨੇ ਉਹਨਾਂ ਨੂੰ ਸਜ਼ਾ ਯਾਫਤਾ ਕਰਵਾਇਆ। ਹੁਣ ਉਹਨਾਂ ਸਾਰਿਆਂ ਦੇ ਖਿਲਾਫ ਹੀ ਕੇਸ ਰਜਿਸਟਰ ਕਰ ਲਿਆ। ਉਹਨਾਂ ਚੋਂ ਇੱਕ ਜਿਹੜਾ ਐਸਪੀ ਆ ਉਹ ਤਾਂ ਰਿਟਾਇਰ ਹੋਇਆ ਔਰ ਇਹ ਜਿਹੜਾ ਗਵਰਨਰ ਹੈ ਜੰਮੂ ਕਸ਼ਮੀਰ ਦਾ, ਉਹ ਧੜੱਲੇ ਨਾਲ ਕਹਿ ਰਿਹਾ ਕਿ ਜੀ ਅਸੀਂ ਜਿਹੜਾ ਕਸ਼ਮੀਰੀ ਲੋਕਾਂ ਨੂੰ ਕਹਿ ਰਿਹਾ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ, ਅਸੀਂ ਸਿਰਫ ਜਿਹੜੇ ਪੁਰਾਣੇ ਨੇ ਜਿਨ੍ਹਾਂ ਨੇ ਤੁਹਾਨੂੰ ਲੁੱਟਿਆ ਸੀ ਉਹਨਾਂ ਨੂੰ ਹੀ ਅਸੀਂ ਘਰੇ ਬਿਠਾਇਆ। ਔਰ ਹੁਣ ਇਹ ਵੀ ਆ ਰਿਹਾ ਕਿ ਵੀ ਇਹ ਜਿਹੜੀਆਂ 2 ਅੱਡ-ਅੱਡ ਯੂਨੀਅਨ ਟੈਰੀਟਰੀਜ਼ ਬਣਾਈਆਂ ਨੇ, ਜੰਮੂ ਕਸ਼ਮੀਰ ਇੱਕ ਔਰ ਲਦਾਖ ਇੱਕ, ਇਹ ਜਿਹੜਾ ਗਵਰਨਰ ਹੈ ਸਤਪਾਲ, ਇਸ ਨੂੰ ਹੀ ਜਿਹੜਾ ਦੋਨਾਂ ਦਾ ਲੈਫਟੀਨੈਂਟ ਗਵਰਨਰ ਬਣਾ ਦਿੱਤਾ ਜਾਏ। ਸੋ ਜ਼ਾਹਰ ਹੈ ਕਿ ਵੀ ਲਾਈਨ ਉਹੀ ਹੈ ਕਿ ਵੀ ਇਹਨਾਂ ਨੇ ਇੱਕ ਪਾਸੇ ਆਰਐਸਐਸ ਦਾ ਪ੍ਰੈਸ਼ਰ, ਮਾਧਵ ਉੱਥੇ ਪਹੁੰਚ ਕੇ ਉਹਨਾਂ ਦਾ ਧਰਮ ਕਨਵਰਟ ਕਰਨ ਤੱਕ ਪਹੁੰਚ ਗਏ ਨੇ, ਉਧਰੋਂ ਮਾਫੀਨਾਮੇ ਵੀ ਜ਼ਮਾਨਤ ਦਿਓ 40-50 ਹਜ਼ਾਰ ਤੋਂ ਲੱਖ ਰੁਪਏ ਦੀ, ਔਰ ਤੁਸੀਂ ਕੋਈ ਫਿਊਚਰ 'ਚ ਨਹੀਂ ਹੋਵੋਗੇ, ਨਹੀਂ ਤਾਂ ਜ਼ਮਾਨਤ ਵੀ ਜ਼ਬਤ ਔਰ ਤੁਹਾਨੂੰ ਵੀ ਜੇਲ੍ਹ। ਪਲੱਸ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਇਕਨੋਮਿਕਲ ਬਰਬਾਦੀ, ਜਿਹੜੇ ਮਿਡਲਮੈਨ ਸੀ ਸੇਬਾਂ ਦੇ, ਉਹ ਸਾਰੇ ਪਾਸੇ ਉਹਨਾਂ ਦੇ ਬਾਗਾਂ ਨੂੰ ਜਿਹੜਾ ਉਹ ਕੱਟਣਾ, ਅੱਗ ਲਾਣਾ, ਔਰ ਉਸ ਸਾਰੇ ਦੀ ਬਰਬਾਦੀ ਦੇ ਨਾਲ ਨਾਲ ਫਿਰ ਦੁਨੀਆ ਦੀ ਕੋਰਟ 'ਚ ਖਲੋ ਕੇ ਕਹਿਣਾ ਜੀ ਸਭ ਅੱਛਾ ਹੈ। ਹੁਣ ਉਹ ਤਾਂ ਇਸ ਹੱਦ ਤੱਕ ਜਾ ਚੁੱਕੇ ਨੇ। ਲੇਕਿਨ ਮੈਂ ਜਿਹੜਾ US ਕਾਂਗਰਸ ਦੇ ਵਿੱਚ ਉਹਨਾਂ ਦੀ ਇਹ ਸਬ ਕਮੇਟੀ ਦੀ ਹੀਅਰਿੰਗ ਸੀ, ਬ੍ਰੈਡ ਸ਼ੈਰਮੈਨ, ਔਰ ਉਹਨਾਂ ਨੂੰ ਮੁਬਾਰਕਬਾਦ ਹੀ ਅਸੀਂ ਦੇ ਸਕਦੇ ਹਾਂ ਕਿ ਇਹਦੇ ਬਾਵਜੂਦ ਕਿ ਅਮਰੀਕਨ ਐਡਮਿਨਿਸਟ੍ਰੇਸ਼ਨ ਵੀ ਉਧਰ ਝੁਕਿਆ ਹੋਇਆ ਹੈ
ਤੇ ਜਿਹੜੇ ਮੁਦਈ ਨੇ ਉਹਨਾਂ ਨੂੰ ਵੀ ਕੋਈ ਲੰਬਾ ਚੌੜਾ ਇਸ ਗੱਲ ਦਾ ਫਿਕਰ ਨਹੀਂ ਹੈ ਵੀ ਉਹਨਾਂ ਨੇ ਕੀ ਕਰਨਾ ਜੀ। ਤੇ ਉੱਥੇ ਤਾਂ ਇਹੀ ਲੱਗੇ ਹੋਏ ਨੇ ਕਿ ਜੀ ਉਹ ਮਾਰਚ ਹੋਏਗਾ, ਰੋਕ ਦਿਓ ਨਾ ਰੋਕੋ, ਡੈਮੋਕ੍ਰੇਸੀ, ਜਮਹੂਰੀਅਤ, ਇਧਰ ਉਧਰ। ਸੋ ਹੁਣ ਇਸ ਸਾਰੇ ਚੋਂ ਮੈਂ ਸਮਝਦਾ ਵੀ ਜੇ ਅਸੀਂ ਜਿਹੜੇ ਕਿ ਇੱਕ ਥਰਡ ਪਾਰਟੀ ਹੈ ਜੇ ਬੈਠੇ ਆ, ਮੈਂ ਉਸ ਪੀੜ ਨੂੰ ਮਹਿਸੂਸ ਕਰਦਾ ਹਾਂ ਕਿ ਵੀ ਉਹਨਾਂ ਦੀ ਆਵਾਜ਼ ਕਿੱਥੇ ਚਲੀ ਗਈ, ਇਹਨਾਂ ਨੇ ਆਵਾਜ਼ ਦੇਣੀ ਸੀ ਉਹ ਕਿੱਥੇ ਨੇ। ਤੇ ਜਿਹੜੇ ਸੱਚਮੁੱਚ 80 ਲੱਖ ਲੋਕ ਦੇਖ ਰਹੇ ਸੀ ਕਿ ਵੀ ਪਾਕਿਸਤਾਨ ਜਿਹੜਾ ਹੈ ਉਹ ਸਾਡੇ ਨਾਲ ਜਿਵੇਂ ਹਿੱਕ ਤਾਣ ਕੇ ਖਲੋਤੇ ਨੇ ਕਿ ਵੀ ਉਹਨਾਂ ਨੂੰ ਸਾਡੀ ਆਜ਼ਾਦੀ ਦਾ ਫਿਕਰ ਹੀ ਨਹੀਂ। ਆਜ਼ਾਦੀ ਮਾਰਚ ਸਾਡੇ ਕਿਹੜਾ ਇਹ ਮਾਰਚ ਹੈ ਤੇ ਕਿਵੇਂ ਕਰਨਾ ਹੈ ਔਰ ਕੀ ਹੈ, ਔਰ ਉੱਥੇ ਡਿਫਰੈਂਟ ਡਿਬੇਟ ਚੱਲ ਰਹੀ ਹੈ। ਇੰਡੀਅਨ ਮੀਡੀਆ ਵੀ ਉਹਨੂੰ ਪੂਰਾ ਰੀਜੋਇਸ ਕਰ ਰਿਹਾ ਹੈ ਕਿ ਜੀ ਨਵਾਜ਼ ਸ਼ਰੀਫ ਨੇ ਹਸਪੀਟਲ ਕਿਸੇ ਦਾ ਆਇਆ ਜੀ, ਉਹਨਾਂ ਦੇ ਪਲੇਟਲੈਟਸ ਘਟ ਗਏ, ਥੋੜੇ ਰਹਿ ਗਏ, ਫਿਰ ਆਇਆ ਜੀ ਉਹਨਾਂ ਨੂੰ ਪਤਾ ਨਹੀਂ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਜਿਹੜਾ ਰਿਹਾਈ ਮਿਲੇ ਨਾ ਮਿਲੇ। ਸੋ ਜਿਹੜਾ ਇੰਡੀਅਨ ਮੀਡੀਆ ਹੈ ਉਹਨਾਂ ਦੇ ਜਿਹੜੇ ਆਪੋਜੀਸ਼ਨ ਦੇ ਲੀਡਰ ਕੋਈ ਚਾਰਜ ਲਾਉਂਦੇ ਨੇ, ਉਹਨਾਂ ਦੀਆਂ ਸਟੇਟਮੈਂਟਾਂ ਲਾ ਕੇ ਉਹ ਤਾਂ ਇਮਰਾਨ ਖਾਨ ਨੂੰ ਭੰਨਣ ਤੇ ਲੱਗੇ ਹੋਏ ਨੇ, ਪਾਕਿਸਤਾਨ ਦੀ ਗਵਰਨਮੈਂਟ ਨੂੰ ਭੰਨਣ ਤੇ ਲੱਗੇ ਹੋਏ ਨੇ। ਔਰ ਹੁਣ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਸਕਦੀ ਹੈ ਕਿ ਵੀ ਉਹ ਕਿਉਂ ਇਕਨੋਮਿਕਲ ਫਰੰਟ ਦੇ ਉੱਤੇ ਜਦੋਂ ਉਹਨਾਂ ਨੇ IMF ਦੀ ਜਿਹੜੀ ਫਾਈਨੈਂਸ਼ੀਅਲ ਟਾਸਕ ਫੋਰਸ ਸੀ ਉਹਦੇ ਚ ਰਿਪੀਟਡਲੀ ਇੰਡੀਆ ਨੇ ਲੌਬੀ ਕੀਤੀ। ਇਹ ਈਵਨ ਕਸ਼ਮੀਰ ਚ ਐਬਰੋਗੇਟ ਕਰਨ ਤੋਂ ਪਹਿਲਾਂ 5 ਅਗਸਤ ਤੋਂ ਪਹਿਲਾਂ ਹੀ ਉਹਨਾਂ ਦਾ ਪੂਰਾ ਜ਼ੋਰ ਸੀ। ਔਰ ਇਮਰਾਨ ਖਾਨ ਉਹਨਾਂ ਨੇ ਆਪਣੀ ਸਪੀਚ ਮੈਂਸ਼ਨ ਕੀਤਾ ਸੀ ਕਿ ਵੀ ਇਹ ਤਾਂ ਸਾਨੂੰ ਉਹਦੇ ਚ ਫਾਈਨੈਂਸ਼ੀਅਲ ਟਾਸਕ ਫੋਰਸ ਦੇ ਵਿੱਚ ਸਾਡੇ ਖਿਲਾਫ ਇਹ ਲੌਬੀ ਕਰ ਰਹੇ ਸੀ। ਹੁਣ ਇਸੇ ਲਈ ਕਰ ਰਹੇ ਸੀ ਕਿ ਉਹਨਾਂ ਨੂੰ ਨੇ ਕੈਲਕੂਲੇਟ ਕੀਤਾ ਹੋਇਆ ਸੀ ਵੀ ਉਹਨਾਂ ਨੇ ਕੀ ਕਰਨਾ ਹੈ। ਕਿਤੇ ਨਾ ਕਿਤੇ ਅਮਰੀਕਾ ਨੂੰ ਵੀ ਉਹਨਾਂ ਨੇ ਭਰੋਸੇ 'ਚ ਕਿਸੇ ਲੈਵਲ ਤੇ ਲਿਆ ਹੋਇਆ ਸੀ। ਇਸ ਸਾਰੇ ਚੋਂ ਜਿਹੜਾ ਪ੍ਰੈਸ਼ਰ ਬਿਲਟ ਹੋ ਰਿਹਾ ਸੀ ਕਿ ਜੀ ਪਾਕਿਸਤਾਨ ਡੂ ਮੋਰ ਅੱਤਵਾਦ ਦੇ ਮਾਮਲੇ 'ਚ ਜਥੇਬੰਦੀਆਂ ਵੀ ਮਾਰ ਕੇ UN ਦੇ ਵਿੱਚ ਕਿ ਜੀ ਫਲਾਣੇ ਨੂੰ ਅਜ਼ਹਰ ਮੰਜ਼ੂਰ ਨੂੰ ਤੇ ਫਲਾਣੇ ਟਿਮਕੇ ਨੂੰ ਵੀ ਬਣਾਓ ਟੈਰਰਿਸਟ ਦੂਜੇ ਤੀਜੇ, ਕਿਉਂਕਿ ਉਹ ਸਮਝਦੇ ਸੀ ਵੀ ਅਲਟੀਮੇਟਲੀ ਕਸ਼ਮੀਰ ਦੇ ਵਿੱਚ ਕੀ ਸੋਲੂਸ਼ਨ ਹੋਏਗਾ ਜਦੋਂ ਉਹਨਾਂ ਨੇ ਇਸ ਕਿਸਮ ਦੀ ਜਿਹੜੀ ਹੈ ਗੁੰਡਾਗਰਦੀ ਕਰਕੇ ਉਹਦਾ ਵਜੂਦ ਹੀ ਖਤਮ ਕਰ ਦਿੱਤਾ। ਸੋ ਜ਼ਾਹਰ ਹੈ ਕਿ ਉੱਥੇ ਜਿਹੜੀ ਲੋ ਇੰਟੈਂਸਿਟੀ ਵਾਰ, ਪ੍ਰੌਕਸੀ ਵਾਰ ਉਹਨੂੰ ਭਾਵੇਂ ਕਹੀ ਜਾਓ, ਕਰਨੀ ਉਹ ਪਾਕਿਸਤਾਨ ਨਹੀਂ ਸੀ ਜਾਂ ਹੈ। ਬਿਲਕੁਲ। ਹੁਣ ਜੇ ਆਲਰੇਡੀ ਉਹਨਾਂ ਦਾ ਇਧਰੋਂ ਸ਼ਿਕੰਜਾ ਕੱਸ ਦਿੱਤਾ ਹੈ ਵੀ ਤੁਸੀਂ ਉਹਨਾਂ ਦੀ ਫੰਡਿੰਗ ਕਰ ਰਹੇ ਹੋ। ਹੁਣ ਵੀ ਜਿਹੜੀ ਪੈਰਿਸ ਪਿਛਲੇ ਹਫਤੇ ਮੀਟਿੰਗ ਮੁੱਕੀ ਆ, ਉਸ ਤੋਂ ਬਾਅਦ ਉਹਨਾਂ ਦਾ ਜਿਹੜੀ ਚੀਫ ਹੈ ਉਹ ਪਾਕਿਸਤਾਨ ਗਈ, ਉਹ ਇਵੇਂ ਉਹ ਲੈਕਚਰ ਕਰ ਰਹੀ ਹੈ ਜਿਵੇਂ ਸਕੂਲ ਦੀ ਮਾਸਟਰੈਣੀ ਨਿਆਣਿਆਂ ਨੂੰ ਬਿਠਾ ਕੇ ਕਰ ਰਹੀ ਹੁੰਦੀ ਹੈ। ਆ ਵੀ ਕਰੋ, ਇੰਨੀਆਂ ਸ਼ਰਤਾਂ ਸੀ, ਇੰਨੀਆਂ ਤੁਸੀਂ ਪੂਰੀਆਂ ਨਹੀਂ ਕੀਤੀਆਂ, ਮਾਰਚ ਤੱਕ ਫਿਰ ਤਲਵਾਰ ਲਟਕਾ ਦਿੱਤੀ। ਸੋ ਜਿਹੜੀ ਪਾਕਿਸਤਾਨ ਦੇ ਕੋਲ ਇਹ ਆਪਸ਼ਨ ਵੀ ਸੀ ਕਿ ਜਿਹੜੇ ਲੋਕ ਜਾਨ ਦੇਣ ਲਈ ਤਿਆਰ ਨੇ ਕਿ ਠੀਕ ਹੈ ਜੇ ਸਾਡੇ ਭਰਾ ਉੱਥੇ ਫਸੇ ਹੋਏ ਨੇ ਤਾਂ ਅਸੀਂ ਜਾ ਕੇ ਲੜਾਂਗੇ, ਉਹਨਾਂ ਦੇ ਵੀ ਦਰਵਾਜ਼ੇ ਬੰਦ। ਔਰ ਇਸ ਸਾਰੇ ਚ ਵੀ ਜੇ ਉੱਥੋਂ ਦਾ ਜਿਹੜਾ ਇੰਟੈਲੈਕਚੁਅਲ ਹੈ, ਦਾਨਿਸ਼ਵਰ ਹੈ, ਮੀਡੀਆ ਪਰਸਨੈਲਿਟੀਜ਼ ਨੇ, ਪੋਲੀਟੀਕਲ ਪਰਸਨੈਲਿਟੀਜ਼ ਨੇ, ਉਹਨਾਂ ਦੇ ਸੀਨੀਅਰ ਹੋਰ ਜਿਹੜੇ ਲੋਕ ਡਿਸੀਜਨ ਮੇਕਿੰਗ ਚ ਨੇ, ਕਸ਼ਮੀਰ ਉਹਨਾਂ ਦੇ ਰਡਾਰ ਤੋਂ ਗਾਇਬ ਹੋ ਗਿਆ ਤੇ ਫਿਰ ਉਹਨਾਂ ਵਿਚਾਰਿਆਂ ਦੇ ਨਾਲ ਕਿਨੇ ਖਲੋਣਾ ਹੈ। ਸੋ ਜੀ ਡਾਕਟਰ ਸਾਹਿਬ, ਬਿਲਕੁਲ ਇਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।